Indian firms' cough syrups may be tied to 66 deaths in Gambia. World Health Organization issued a medical product alert for 4 contaminated Indian pediatric medicines, ਜਿਨ੍ਹਾਂ ਦੇ ਵਿੱਚ ਪ੍ਰੋਮੈਥਾਜ਼ੀਨ oral solution, Cofexamelin baby cough syrup, Macof baby cough syrup and Macrepan cold syrup. ਇਹ 4 syrup ਜਿਹੜੇ common ਬਣਾਏ. These drugs identified in Gambia had been potentially linked with acute kidney injuries and 66 deaths among children in the West African country. Diethylene glycol और ethylene glycol ਇਹ ਜਿਹੜੇ ਨੇ ਐਜ਼ ਏ ਕੰਟੈਮੀਨੈਂਟ ਸਾਹਮਣੇ ਆਏ ਔਰ ਇਹਨਾਂ ਦਾ ਇਸਤੇਮਾਲ ਕਰਨ ਦੇ ਨਾਲ ਜਿਹੜੇ ਬੱਚੇ ਸੀ ਉਹਨਾਂ ਦਾ ਫੌਰਨ ਲਿਵਰ ਡੈਮੇਜ, ਕਿਡਨੀ ਡੈਮੇਜ ਔਰ ਦੂਸਰਾ ਹੋਇਆ. To date, these 4 products have been identified in the Gambia but may have been distributed through informal markets to other countries or regions. WHO recommends all countries detect and remove these products from circulation to prevent further harm to patients. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ शुक्रिया जी। डॉक्टर साहब आज 5 अक्तूबर 2022 21 असू नानकशाही संमत 554 का दिन है। तो डॉक्टर साहब प्रोग्राम शुरू करने तो पहला असीं अपने दर्शकों ते सरੋਤਿਆਂ ਨੂੰ हमेशा तरह दसिए व्यूअर्स जे तुसीं हक सच इंसाफ ते पैरा दिंदा इक्को एक चैनल TV 84 ਨੂੰ देखना चाहते हो ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਫੈਲਕਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। व्यूअर्स जे तुसीं TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ व्यूअर्स ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਅਰਸ਼ਦੀਪ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਨੂੰ ਕੌਮੀ ਤੌਰ ਤੇ ਆਪਣੇ ਧੁਰੇ ਨਾਲ ਜੁੜਨ ਦੀ ਵਧੇਰੇ ਲੋੜ ਹੈ। ਅਸੀਂ ਧੜਿਆਂ ਜਥੇਬੰਦੀਆਂ ਅਤੇ ਸੰਪਰਦਾਵਾਂ ਵਿੱਚ ਫਸ ਕੇ ਕੌਮੀ ਪੱਖ ਤੋਂ ਖਤਾ ਖਾ ਜਾਂਦੇ ਹਾਂ ਔਰ ਗੁਰੂ ਗ੍ਰੰਥ ਸਾਹਿਬ ਜੀ ਅਤੇ ਆਪਣੇ ਇਤਿਹਾਸ ਤੋਂ ਸੇਧ ਲਈਏ। ਗੁਰੂ ਸਾਹਿਬ ਅੰਗ ਸੰਗ ਸਹਾਈ ਹੋ ਕੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਬਖਸ਼ਿਸ਼ ਕਰਨਗੇ। ਦੂਜਿਆਂ ਵਿੱਚ ਦੋਸ਼ ਕੱਢਣ ਦੀ ਥਾਂ ਆਪਣੇ ਅਮਲਾਂ ਵੱਲ ਦੇਖੀਏ, ਦਸਵੰਧ ਕੱਢੀਏ ਅਤੇ ਕੌਮੀ ਕਾਰਜਾਂ ਵਿੱਚ ਹਿੱਸਾ ਪਾਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਅਰਸ਼ਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਤਾਜ਼ਾ ਰਿਪੋਰਟ ਅਨੁਸਾਰ 4 ਭਾਰਤੀ ਕੰਪਨੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਖਾਂਸੀ ਦੀਆਂ ਦਵਾਈਆਂ ਵਿੱਚ ਭਾਰੀ ਮਿਲਾਵਟ ਹੋਣ ਕਰਕੇ ਗੈਬੀਆ ਮੁਲਕ ਵਿੱਚ 66 ਬੱਚਿਆਂ ਦੀ ਕਫ ਸਿਰਪ ਪੀਣ ਨਾਲ ਮੌਤ ਹੋ ਗਈ ਹੈ। ਸੋ WHO ਅਨੁਸਾਰ ਇਹ ਦਵਾਈ ਹੋਰ ਮੁਲਕਾਂ ਵਿੱਚ ਵੀ ਮੌਤ ਦਾ ਕਾਰਨ ਬਣੀ ਹੋਵੇਗੀ। ਸੋ ਇਹ ਹੈ ਮਹਾਨ ਭਾਰਤ ਦਾ ਇੰਟਰਨੈਸ਼ਨਲ ਇਮੇਜ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਅਰਸ਼ਦੀਪ ਸਿੰਘ ਜਿਹੜੇ ਕੈਲੀਫੋਰਨੀਆ ਬੇਸਡ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਜੀ। ਔਰ ਬਹੁਤ ਚੰਗਾ ਲੱਗਦਾ ਹੈ ਜਦੋਂ ਕਿ ਸਾਡੇ ਵੀਰ ਧੜੇਬਾਜ਼ੀ ਤੋਂ ਉੱਪਰ ਉੱਠ ਕੇ ਇਹ ਦੇਖਣ ਸਮਝਣ ਦੀ ਕੋਸ਼ਿਸ਼ ਕਰਦੇ ਨੇ
ਕਿ ਅਸੀਂ ਜਿਹੜੇ ਆਪਣੇ ਨਿਸ਼ਾਨੇ ਵੱਲ ਵਧੇ 38 ਸਾਲ ਦਾ ਸਫ਼ਰ ਸਾਡੀ ਖਾਲਿਸਤਾਨ ਦੀ ਤਹਿਰੀਕ ਨੇ ਵੀ ਤੈਅ ਕੀਤਾ ਜੂਨ 84 ਤੋਂ ਬਾਅਦ। ਤੇ ਐਸੇ ਕੀ ਕਾਰਨ ਨੇ ਕਿ ਇਸ ਸਭ ਦੇ ਬਾਵਜੂਦ ਕਿ ਦੁਸ਼ਮਣ ਦੇ ਜਿਹੜੇ ਵਾਰ ਨੇ ਜਾਂ ਦੁਸ਼ਮਣ ਦੀਆਂ ਨੀਤੀਆਂ ਇਹਨਾਂ 38 ਵਰ੍ਹਿਆਂ 'ਚ ਵੱਧ ਤੋਂ ਬਦਤਰ ਹੋਈਆਂ, ਪਰ ਫਿਰ ਵੀ ਸਾਡਾ ਇੱਕ ਹਿੱਸਾ ਜਿਨ੍ਹਾਂ ਨੂੰ ਦੁਸ਼ਮਣ ਸਿੱਧਾ ਨਜ਼ਰ ਨਹੀਂ ਆਉਂਦਾ, ਉਹ ਆਪਣਿਆਂ ਦੇ ਵਿੱਚ ਖਾਮੀਆਂ ਕੱਢਦੇ ਨੇ। ਉਹ ਕਿਤੇ ਰਹਿਤ ਮਰਿਆਦਾ ਦੇ ਇਸ਼ੂ ਦੇ ਉੱਤੇ ਜਿਹੜੇ ਨੇ ਉਹ ਇੱਕ ਦੂਸਰੇ ਨਾਲ ਟਕਰਾਉਣ 'ਚ ਜਾਂਦੇ ਨੇ। ਕਈ ਥਾਵਾਂ ਤੇ ਕਿਹਨੂੰ ਬੋਲਣ ਦੇਣਾ ਕਿਹਨੂੰ ਨਹੀਂ ਬੋਲਣ ਦੇਣਾ ਇਹੀ ਵਿਸ਼ਾ ਬਣਿਆ ਹੁੰਦਾ। ਔਰ ਜੇ ਹੁਣ ਅਸੀਂ ਪੰਜਾਬ ਦੇ ਹਵਾਲੇ ਨਾਲ ਦੇਖੀਏ, ਦੇਖੋ ਜਦੋਂ ਵੀ ਕੋਈ ਤੁਰਦਾ ਹੈ ਇਸ ਰਸਤੇ ਤੇ ਕੁਝ ਚੀਜ਼ਾਂ ਉਹਨੇ ਰਾਹ 'ਚ ਸਿੱਖਣੀਆਂ ਹੁੰਦੀਆਂ ਜਿਉਂ-ਜਿਉਂ ਤੁਸੀਂ ਉਸ ਸਾਰੀ ਸਿਚੁਏਸ਼ਨ ਨਾਲ ਨਿਬੜਦੇ ਹੋ, ਪਰ ਬਿਨਾਂ ਕਿਸੇ ਦੀ ਪਰਖ ਕੀਤਿਆਂ ਜਾਂ ਬਿਨਾਂ ਕਿਸੇ ਨੂੰ ਮੌਕਾ ਦਿੱਤਿਆਂ ਜਦੋਂ ਅਸੀਂ ਦੋਵੇਂ ਹੀ ਪਾਸੇ ਭਾਵੇਂ ਉਹ ਫਾਰ ਵਾਲੇ ਹੋਣ ਜਿਹੜੇ ਕਿ ਅੰਨੇ ਸਪੋਰਟਰ ਹੋ ਜਾਂਦੇ ਨੇ, ਉਹਨਾਂ ਨੂੰ ਹਰ ਵਿਰੋਧ ਕਰਨ ਵਾਲਾ ਜਿਹੜਾ ਉਹ ਇੰਡੀਅਨ ਏਜੰਟ ਲੱਗਣ ਲੱਗ ਜਾਂਦਾ। ਤੇ ਜਿਨ੍ਹਾਂ ਨੇ ਮਿੱਥਿਆ ਹੀ ਹੋਇਆ ਵੀ ਉਹਨਾਂ ਨੇ ਹਰ ਜਿਹਦੇ 'ਚੋਂ ਵੀ ਸਿੱਖੀ ਦੀ ਚੜ੍ਹਦੀ ਕਲਾ ਨਿਕਲ ਰਹੀ ਹੋਏ ਉਹਨਾਂ ਨੇ ਉਹਦਾ ਵਿਰੋਧ ਕਰਨਾ ਹੁੰਦਾ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਹੁੰਦਾ ਕਿ ਉਹ ਹੀਣੇ ਜਾਂ ਛੋਟੇ ਹੋ ਰਹੇ ਨੇ। ਇਹ ਵਰਤਾਰਾ ਅਸੀਂ ਪਿਛਲੇ ਦਿਨਾਂ ਤੋਂ ਲਗਾਤਾਰਤਾ ਨਾਲ ਪੰਜਾਬ 'ਚ ਦੇਖ ਰਹੇ ਹਾਂ। ਇਹੀ ਵਰਤਾਰਾ ਦੀਪ ਸਿੱਧੂ ਦੀ ਸੀਨ ਦੇ ਉੱਤੇ ਆਮਦ ਜਦੋਂ ਸ਼ੰਭੂ ਬਾਰਡਰ ਦੇ ਉੱਤੇ ਆ ਕੇ ਬੈਠਦਾ ਉਸ ਦੌਰਾਨ ਵੀ ਅਸੀਂ ਦੇਖਦੇ ਹਾਂ। ਪਰ ਵੀਰ ਅਰਸ਼ਦੀਪ ਸਿੰਘ ਹੋਰਾਂ ਨੇ ਇਹੀ ਕਿਹਾ ਵੀ ਅਸੀਂ ਕੌਮੀ ਧੁਰੇ ਨਾਲ ਜੁੜੀਏ। ਹੁਣ ਧੁਰਾ ਐਕਸਲ ਹੈ ਕਿ ਜਿਹਦੇ ਦੁਆਲੇ ਸਾਰੀ ਗੱਲ ਘੁੰਮਦੀ ਹੈ, ਔਰ ਇਹੀ ਗੱਲ ਰਿਪੀਟਡਲੀ ਹੁਣ ਵੀ ਆਪਣੀ ਵੈਸਟਰਨ ਕੈਨੇਡਾ ਦੀ ਫੇਰੀ ਦੌਰਾਨ ਵੀ ਜਿੱਥੇ ਜਿੱਥੇ ਵੀ ਮੌਕਾ ਮਿਲਿਆ ਗੱਲ ਕਰਨ ਦਾ, ਮੈਂ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਕਿ ਭਾਈ ਬਥੇਰਾ ਹੋ ਗਿਆ। ਅਸੀਂ ਵੀ ਸਾਰੇ ਜਿਹੜੇ 3-4 ਦਹਾਕਿਆਂ ਤੋਂ ਦੇਖ ਲਿਆ ਸਿਚੁਏਸ਼ਨਸ ਨੂੰ। ਹੁਣ ਤਾਂ ਘੱਟੋ ਘੱਟ ਵਿਰੋਧ ਬੰਦ ਕਰੋ, ਜਿਹੜਾ ਬੇਮਤਲਬ ਵਿਰੋਧ ਹੈ, ਜਿਹੜੀ ਐਨਰਜੀ ਜ਼ਾਇਆ ਕਰਨ ਦੀ ਗੱਲ ਹੈ। ਜੇ ਤੁਹਾਨੂੰ ਲੱਗਦਾ ਵੀ ਹੈ ਕਿ ਭਾਈ ਕੋਈ ਚੀਜ਼ ਤੁਹਾਡੀ ਮਰਜ਼ੀ ਮੁਤਾਬਕ ਨਹੀਂ ਹੋ ਰਹੀ ਤੇ ਘੱਟੋ ਘੱਟ ਚੁੱਪ ਤਾਂ ਧਾਰੀ ਜਾ ਸਕਦੀ ਹੈ। ਤੁਸੀਂ ਐਸਾ ਕੁਝ ਵਧੀਆ ਕਰ ਦਿਓ, ਛੋਟੀ ਲੀਕ ਨੂੰ ਇਹ ਕਹਿਣ ਦੀ ਬਜਾਏ ਕਿ ਜੀ ਇਹ ਲੀਕ ਛੋਟੀ ਹੈ, ਤੁਸੀਂ ਵੱਡੀ ਲੀਕ ਉਸ ਤੋਂ ਲੰਬੀ ਲੀਕ ਖਿੱਚ ਦਿਓ। ਸੋ ਵੀਰ ਅਰਸ਼ਦੀਪ ਸਿੰਘ ਵੀ ਉਹਨਾਂ ਦਾ ਦਰਦ ਵੀ ਇਹੀ ਹੈ ਕਿ ਭਾਈ ਅਸੀਂ ਜਿਹੜਾ ਦੂਸਰਿਆਂ ਦੇ ਵਿੱਚ ਗਲਤੀਆਂ ਕੱਢਦੇ ਹਾਂ ਔਰ ਬਹੁਤ ਵਾਰ ਦੋਸ਼ ਦੇਣ ਦੀ ਕੋਸ਼ਿਸ਼ ਵੀ ਕਰਦੇ ਹਾਂ, ਪਰ ਅਸੀਂ ਆਪਣੇ ਵੱਲ ਨਹੀਂ ਮੁੜਦੇ। ਔਰ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਾਡੀ ਜ਼ਿੰਦਗੀ 'ਚ ਸਿੱਖੀ ਅਮਲ ਹੋਏਗਾ, ਬਾਣੀ ਦੇ ਨਾਲ ਸਾਡਾ ਜੁੜਾਵ ਹੋਏਗਾ, ਔਰ ਜਿਵੇਂ ਉਹਨਾਂ ਨੇ ਦਸਵੰਧ ਦੀ ਗੱਲ ਕੀਤੀ, ਜੋ ਅਸੀਂ ਕਿਰਤ ਕਰਾਂਗੇ। ਔਰ ਇਹ ਵੀ ਇੱਕ ਵੱਡੀ ਗੱਲ ਹੈ, ਮੈਂ ਆਪਣੀ ਗੱਲਬਾਤ 'ਚ ਹੁਣ ਇਸ ਗੱਲ ਨੂੰ ਉਭਾਰਦਾ ਵੀ ਹਾਂ ਕਿ ਦੇਖੋ ਸਿੱਖੀ ਦਾ ਬੀਜ ਜਾਂ ਨਾਮ ਦਾ ਬੀਜ, ਜੇ ਇਸ ਨੂੰ ਹੋਰ ਵੀ ਡੂੰਘੀ ਤਰ੍ਹਾਂ ਕਹਿਣਾ ਹੋਏ, ਉਹ ਇਮਾਨਦਾਰੀ ਦੀ ਜ਼ਮੀਨ ਦੇ ਵਿੱਚ ਹੀ ਜਿਹੜਾ ਹੈ ਉਹ ਪੁੰਗਰਦਾ ਹੈ ਜਾਂ ਉਹ ਜਰਮੀਨੇਟ ਕਰਦਾ। ਹੁਣ ਇਹੀ ਕਾਰਨ ਸੀ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਰੱਬ ਦੇ ਰਸਤੇ ਦੀ ਗੱਲ ਵੀ ਸਮਝਾਈ ਤੇ ਸਭ ਤੋਂ ਪਹਿਲਾਂ ਘਾਲਣਾ ਦੀ ਗੱਲ ਸੀ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਹੁਣ ਇਹਦੇ 'ਚ ਹਾਲਾਂ ਇਸ ਗੁਰਬਾਣੀ ਵਾਕ 'ਚ ਨਾਮ ਦੀ ਗੱਲ ਨਹੀਂ ਹੈ, ਲੇਕਿਨ ਜਿਹੜਾ ਕਨਕਲੂਡਿੰਗ ਪਾਰਟ ਹੈ, ਨਾਮ ਤਾਂ ਰੱਬ ਦਾ ਹੈ। ਰੱਬ ਦਾ ਰਸਤਾ ਮਿਲਣਾ ਜਾਂ ਰੱਬ ਦਾ ਦਰਵਾਜ਼ਾ ਖੁੱਲ੍ਹਣਾ, ਉਹਦੇ ਲਈ ਜਿਹੜੀਆਂ 2 ਐਸੈਂਸ਼ੀਅਲ ਕੰਡੀਸ਼ਨਸ, ਔਰ ਬਹੁਤ ਵਾਰ ਅਸੀਂ ਨਾਮ ਜਪੋ ਕਿਰਤ ਕਰੋ ਵੰਡ ਛਕੋ ਇਵੇਂ ਕਰਦੇ। ਹੁਣ ਇਹਦੇ 'ਚ ਗੁਰੂ ਸਾਹਿਬ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਘਾਲ ਖਾਏ, ਪਹਿਲਾਂ ਕਿਰਤ ਹੈ ਔਰ ਫਿਰ ਕਿਛ ਹੱਥੋਂ ਦੇ, ਫਿਰ ਵੰਡ ਕੇ ਛਕਣਾ, ਤੇ ਨਾਮ ਤੀਸਰੇ ਤੇ ਚਲਾ ਗਿਆ ਕਿ ਜੇ ਸਾਡੀ ਕਮਾਈ ਦੇ ਵਿੱਚ ਇਮਾਨਦਾਰੀ ਨਹੀਂ ਹੈ, ਘਾਲਣਾ ਦੀ ਕਮਾਈ ਨਹੀਂ ਹੈ, ਔਰ ਜੋ ਅਸੀਂ ਕਮਾਈ ਕੀਤੀ ਵੀ ਹੈ ਉਹ ਸਾਡੇ 'ਚ ਰਹਿਮ, ਤੁਸੀਂ ਵੰਡ ਕੇ ਉਦੋਂ ਹੀ ਛਕਦੇ ਹੋ ਜਦੋਂ ਤੁਹਾਨੂੰ ਜਿਹੜਾ ਫੈਲੋ ਹਿਊਮਨ ਬੀਇੰਗ ਹੈ, ਤੁਹਾਡਾ ਆਪਣਾ ਜਿਹੜਾ ਗਰੀਬ ਰਿਸ਼ਤੇਦਾਰ ਹੈ ਜਾਂ ਗਵਾਂਢੀ ਹੈ ਜਾਂ ਤੁਹਾਡਾ ਕੋ ਵਰਕਰ ਹੈ, ਉਸ ਦੀਆਂ ਲੋੜਾਂ ਤੁਹਾਨੂੰ ਨਜ਼ਰ ਆਉਂਦੀਆਂ ਨੇ ਤੇ ਤੁਸੀਂ ਜੋ ਕਮਾਇਆ ਹੋਇਆ ਭਾਵੇਂ ਉਹ ਤੁਹਾਡਾ ਹੈ, ਤੁਸੀਂ ਮਿਹਨਤ ਨਾਲ ਕਮਾਇਆ, ਤੁਸੀਂ ਉਹਦੇ ਨਾਲ ਸ਼ੇਅਰ ਕਰ ਦਿਓ। ਕਿ ਜਦੋਂ ਇਹ 2 ਚੀਜ਼ਾਂ ਆ ਜਾਂਦੀਆਂ ਨੇ, ਹੱਕ ਹਲਾਲ ਦੀ ਕਮਾਈ ਔਰ ਇਸ ਦੇ ਨਾਲ ਫਿਰ ਰਹਿਮ ਦੇ ਨਾਲ ਵੰਡਣ ਦੀ ਭਾਵਨਾ, ਇੱਥੇ ਕੋਈ ਦਾਤਾ ਮੰਗਤਾ ਪਾਠ ਨਹੀਂ ਹੈ, ਵੰਡ ਕੇ ਛਕਣਾ। ਨਾਨਕ ਰਾਹ ਪਛਾਣੇ ਸੇ, ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਉਹਨਾਂ ਦੇ ਲਈ ਫਿਰ ਰੱਬ ਦਾ ਰਸਤਾ ਜਿਹੜਾ ਹੈ
ਉਹ ਖੁੱਲ੍ਹਦਾ, ਉਸ ਦੀ ਉਹ ਪਛਾਣ ਕਰਦੇ ਨੇ। ਜੀ ਹੁਣ ਮੈਂ ਇਹ ਗੱਲ ਮਹਿਸੂਸ ਕਰਦਾ ਹਾਂ ਕਿ ਅਸੀਂ ਬਹੁਤ ਸਾਰੇ ਇਮਾਨਦਾਰ ਹੋਣਗੇ, ਮੈਨੂੰ ਕੋਲ ਕੋਈ ਸਰਟੀਫਿਕੇਟ ਤਾਂ ਨਹੀਂ ਮੈਂ ਰੱਖਿਆ ਹੋਇਆ ਵੀ ਕਿਸੇ ਨੂੰ ਬੇਈਮਾਨੀ ਜਾਂ ਇਮਾਨਦਾਰੀ ਦਾ ਸਰਟੀਫਿਕੇਟ ਦੇਣਾ, ਪਰ ਜਦੋਂ ਮੈਂ ਅਰਾਊਂਡ ਦੇਖਦਾ ਬਹੁਤ ਵਾਰ ਚੰਗੇ ਦੋਸਤ ਜਿਹੜੇ ਪਾਰਟਨਰ ਬਣਦੇ ਨੇ, ਕਾਰੋਬਾਰ ਸ਼ੁਰੂ ਕਰਦੇ ਨੇ, ਜਦੋਂ ਫਿਰ ਸਾਂਝ ਦੀ ਹੰਡੀ ਚੁਰਾਹੇ ਦੇ ਵਿੱਚ ਫੁੱਟਦੀ ਹੈ, ਦੋਵੇਂ ਹੀ ਜੇ ਸਾਡੇ ਨਾਲ ਪਿਆਰ ਕਰਨ ਵਾਲੇ ਜਾਂ ਜੁੜੇ ਹੋਏ ਨੇ, ਦੋਨਾਂ ਦੀ ਤੁਸੀਂ ਕਹਾਣੀ ਸੁਣੋਗੇ ਤਾਂ ਉਹਨਾਂ ਨੂੰ ਲੱਗਦਾ ਵੀ ਉਹਨੇ ਬੇਈਮਾਨੀ ਕੀਤੀ, ਉਹਨੂੰ ਲੱਗਦਾ ਉਹਨੇ ਬੇਈਮਾਨੀ। ਔਰ ਇਹ ਗੱਲ ਐਵੇਂ ਨਹੀਂ ਹੈ, ਇਕੱਲਾ ਕਾਰੋਬਾਰੀ ਸਿਲਸਿਲੇ 'ਚ ਨਹੀਂ, ਜਿਹੜੇ ਲੋਕ ਕਿਸੇ ਖਿੱਤੇ 'ਚ ਲੱਗੇ ਹੋਏ ਨੇ, ਕਿਸੇ ਕੰਮ ਧੰਦੇ 'ਤੇ ਲੱਗੇ ਹੋਏ ਨੇ, ਉਹਨਾਂ ਦੀ ਵੀ ਕੋਸ਼ਿਸ਼, ਜਿਹੜਾ ਕੰਮ ਚੋਰੀ ਕਰਨਾ ਹੈ, ਇੱਕ ਤਾਂ ਕਮਾਈ ਚੋਰੀ ਕਰਨਾ, ਜਿਹੜਾ ਕੰਮ ਚੋਰ ਹੋਣਾ, ਜੇ ਮੈਂ ਇਵੇਂ ਕਹਾਂ ਕਿ ਵੀ ਜੇ ਤੁਹਾਡੇ ਜ਼ਿੰਮੇ ਕੋਈ ਕੰਮ ਲਾਇਆ ਹੋਇਆ ਹੈ, ਤੁਸੀਂ ਉਸ ਦੀ ਕਮਾਈ ਖਾ ਰਹੇ ਹੋ, ਪਰ ਤੁਸੀਂ ਆਪਣੇ ਕੰਮ ਨਾਲ ਇਨਸਾਫ ਨਹੀਂ ਕਰ ਰਹੇ। ਇਹ ਸਾਡੇ ਤਾਂ ਵੀ ਢੁਕਦਾ ਹੈ ਸਾਰਾ। ਜੇ ਅਸੀਂ ਪੰਥ ਦੇ ਨਾਂ ਦੇ ਉੱਤੇ ਇਸ ਅਦਾਰੇ ਨੂੰ ਚਲਾ ਰਹੇ ਹਾਂ, ਸਾਡੀ ਸਾਰੀ ਟੀਮ, ਜੇ ਉਹਨਾਂ ਦੇ ਕੋਲ 8 ਘੰਟੇ ਦੀ ਸ਼ਿਫਟ ਹੈ, ਉਹਨਾਂ ਨੇ ਕਰਨਾ, ਤੇ ਜੇ ਉਹਨਾਂ ਨੂੰ ਲੱਗੇ ਕਿ ਵੀ ਨਹੀਂ ਅਸੀਂ ਤਾਂ ਚਲੋ ਇੰਨਾ ਕੁ ਹੈ, ਉਹਨਾਂ ਨੇ ਕਿਹੜਾ ਪੁੱਛਣਾ ਕਿਸੇ ਨੇ ਜਾਂ ਕੀ ਹੈ, ਫਿਰ ਅਸੀਂ ਵੀ ਹਰਾਮ ਦੀ ਕਮਾਈ ਖਾ ਰਹੇ ਹਾਂ। ਔਰ ਇਹ ਕੋਈ ਦੇਖ ਰਿਹਾ ਜਾਂ ਨਹੀਂ ਦੇਖ ਰਿਹਾ, ਰੱਬ ਤਾਂ ਦੇਖ ਰਿਹਾ। ਜੇ ਅਸੀਂ ਇਹ ਦੇਖਦੇ ਤਾਂ ਮੈਂ ਇਹ ਮਹਿਸੂਸ ਕਰਦਾ ਵੀ ਸਾਡੀ ਜ਼ਿੰਦਗੀ 'ਚੋਂ ਸਕੂਨ ਜਾਂ ਆਰਾਮ ਜਾਂ ਆਨੰਦ ਸ਼ਾਇਦ ਇਸ ਲਈ ਵੀ ਗਾਇਬ ਹੋ ਰਿਹਾ ਕਿ ਸਾਡੀ ਕਮਾਈ ਦੌੜ ਤਾਂ ਲੱਗ ਗਈ ਕਿ ਭਾਈ ਸਹਿਜ ਖਟੇ ਲਾਕੋ ਉੱਠਦਾ ਆਵੇ, ਨਾ ਆਵੇ ਮਾਇਆ ਪਾਛੇ ਪਾਵੇ, ਪਰ ਸਾਡੀ ਹੱਕ ਹਲਾਲ ਦੀ ਕਮਾਈ ਤੇ ਜਿਹੜਾ ਐਮਫੈਸਿਸ ਸੀ, ਔਰ ਇਹ ਗੱਲ ਕੋਈ ਕਹਿਣ ਨੂੰ ਵੀ ਤਿਆਰ ਨਹੀਂ ਹੁੰਦਾ, ਕਿਉਂਕਿ ਅਸੀਂ ਆਪਣੀ ਜ਼ਿੰਦਗੀ 'ਚ ਜਿਹੜਾ ਕੋਈ ਇਮਾਨਦਾਰੀ ਲਿਆਏਗਾ, ਇਮਾਨਦਾਰੀ ਦਾ ਵਰਤਾਰਾ ਕਰੇਗਾ, ਉਹੀ ਕਿਸੇ ਨੂੰ ਕਹਿਣ ਦਾ ਰੱਖੇਗਾ। ਫਿਰ ਦੂਸਰਾ ਦਸਵੰਧ, ਮੈਂ ਸੀਐਟਲ ਸ਼ਾਇਦ ਮਾਨ ਸਾਹਿਬ ਦੇ ਘਰ ਹੀ ਅਸੀਂ ਰੁਕੇ ਤਾਂ ਮੈਨੂੰ ਉੱਥੇ ਚੰਗਾ ਲੱਗਾ। ਇੱਕ ਹਾਲਾਂ ਮੇਰਾ ਜੀ ਕੀਤਾ ਵੀ ਮੈਂ ਬਾਅਦ 'ਚ ਉਹਨਾਂ ਨੂੰ, ਪਰ ਉਹ ਉੱਥੋਂ ਦਾ ਪੰਜਾਬੀ ਸਕੂਲ ਵਾਲਿਆਂ ਦੇ ਸੀ, ਦਸਵੰਧ ਦੇ ਨਾਂ ਥੱਲੇ ਇੱਕ ਬਾਕਸ ਸੀ, ਉਹ ਬਿਲਕੁਲ ਛਪੇ ਹੋਏ ਜਿਹੜੇ ਨੇ ਉਹ ਪ੍ਰੋਪਰ ਉਹਦੇ ਤੇ ਮਾਰਕ ਕੀਤਾ ਹੋਇਆ ਸੀ, ਲਿਖਿਆ ਹੋਇਆ ਸੀ ਦਸਵੰਧ, ਔਰ ਉਹ ਬਾਕਸ ਹੀ ਉਸ ਤਰੀਕੇ ਨਾਲ ਤਿਆਰ ਕੀਤੇ ਹੋਏ ਸੀ ਪੰਜਾਬੀ। ਮੈਂ ਸਮਝਦਾ ਹੁਣ ਜਦੋਂ ਅਸੀਂ ਦਸਵੰਧ ਲਫ਼ਜ਼ ਕਹਿੰਦੇ ਆ, ਇਹਦਾ ਮਤਲਬ ਹੈ 1/10। ਬਿਲਕੁਲ। ਹੁਣ ਹੁੰਦਾ ਕੀ ਹੈ, ਜੇ ਕਿਸੇ ਨੇ ਕਿਸੇ ਥਾਂ ਦੇ ਉੱਤੇ $150 ਜਾਂ ਦੂਜੇ, ਉਹ ਸਮਝਦਾ ਜਿਵੇਂ ਮੈਂ ਦੇ ਦਿੱਤਾ ਆਪਣਾ ਹਿੱਸਾ। ਜੇ ਗੁਰੂ ਦਾ ਮੈਂਡੇਟ ਇਹ ਹੈ ਕਿ ਜਿਹੜੀ ਸਾਡੀ ਕਮਾਈ ਹੈ, ਖਰਚੇ ਕੱਢ ਕੇ ਜੋ ਕਮਾਈ ਹੈ ਸਾਡੀ, ਉਹਦਾ 10ਵਾਂ ਹਿੱਸਾ ਅਸੀਂ ਧਰਮ ਅਰਥ ਦੇਣੇ। ਉਹ ਤੁਸੀਂ ਕਿਸੇ ਬੱਚੇ ਦੀ ਫੀਸ ਦਿੰਦੇ ਹੋ, ਕਿਸੇ ਗੁਰਦੁਆਰੇ ਦੀ ਉਸਾਰੀ 'ਚ ਦਿੰਦੇ ਹੋ, ਕਿਸੇ ਪੰਥਕ ਪ੍ਰੋਜੈਕਟ ਲਈ ਦਿੰਦੇ ਹੋ। ਔਰ ਇਹ ਐਸਟੈਬਲਿਸ਼ਡ ਨਾਰਮ ਗੁਰੂ ਅਰਜਨ ਸਾਹਿਬ ਦੇ ਪੀਰੀਅਡ ਤੋਂ ਸਿੱਖੀ ਦੇ ਵਿੱਚ ਵੰਡ ਕੇ ਛਕਣ ਦੀ ਗੱਲ ਤਾਂ ਗੁਰੂ ਨਾਨਕ ਸਾਹਿਬ ਨੇ ਕੀਤੀ, ਲੇਕਿਨ ਇਹਨੂੰ ਮਸਟ ਬਣਾਉਣਾ ਇਹ ਪੰਜਵੇਂ ਪਾਤਸ਼ਾਹ ਤੋਂ ਫਿਰ ਖਾਲਸੇ ਦੀ ਰਹਿਤ ਦਾ ਹਿੱਸਾ ਬਣੇ ਕਿ ਭਾਈ ਦਸਵੰਧ ਕੱਢਣਾ। ਹੁਣ ਜੇ ਅਸੀਂ ਆਪਣੀ ਲੱਖਾਂ ਦੀ ਕਮਾਈ ਵਾਲੇ ਵੀ ਦੇਖੀਏ ਤੇ ਹਜ਼ਾਰਾਂ ਵਾਲੇ ਵੀ ਦੇਖੀਏ, ਤੇ ਅਸੀਂ ਤਾਂ ਕੁਝ ਡਾਲਰ ਸਮਝ ਕੇ ਦੇ ਕੇ ਜਾਂ ਗੁਰਦੁਆਰੇ 'ਚ $5 ਮੱਥਾ ਟੇਕ ਦਿੱਤਾ, 5 ਬਾਜੇ ਤੇ ਰੱਖਤਾ, ਹਫ਼ਤੇ 'ਚ ਕਿੰਨੇ ਕੁ ਬਣਦੇ ਨੇ, ਔਰ ਸਾਡਾ ਦਸਵੰਧ ਕਿੱਥੇ ਹੈ? ਜੇ ਸੱਚਮੁੱਚ ਅਸੀਂ ਰਿਲੀਜੀਅਸਲੀ, ਔਰ ਉਹਦੇ 'ਚ ਬਰਕਤ ਵੀ ਹੁੰਦੀ ਹੈ। ਸਾਡੇ ਪਿਤਾ ਜੀ ਗਵਰਨਮੈਂਟ ਜੌਬ 'ਚ ਸੀ, ਉਹਨਾਂ ਨੇ ਸਾਰੀ ਉਮਰ ਇਸ ਗੱਲ ਨੂੰ ਯਕੀਨੀ ਬਣਾਇਆ, ਔਰ ਉਦੋਂ ਜਦੋਂ ਕਿਸੇ ਲੋੜਵੰਦ ਬੱਚੇ ਨੂੰ ਤੁਸੀਂ ਜਿਹੜਾ ਉਸ ਦੀ ਮਦਦ ਕਰਨੀ ਹੈ ਐਜੂਕੇਸ਼ਨ ਲਈ ਜਾਂ ਕਿਸੇ ਉਹਦੀ ਕਮੀ ਨਹੀਂ ਹੁੰਦੀ ਪੈਸੇ ਦੀ, ਕਿਉਂਕਿ ਤੁਹਾਡੇ ਕੋਲ, ਕਿਉਂਕਿ ਉਹ ਦਸਵੰਧ ਗੁਰੂ ਦੇ ਨਾਂ ਤੇ ਹੈ, ਤੁਸੀਂ ਸਿਰਫ ਤੇ ਸਿਰਫ ਲੋੜਵੰਦਾਂ ਦੇ ਜਿਹੜਾ ਉਹ ਹਿੱਤ ਲਈ ਵਰਤਣਾ। ਔਰ ਫਿਰ ਕੱਲੀ ਗੱਲ ਇਹ ਨਹੀਂ ਹੈ ਵੀ ਨੇਕ ਕਮਾਈ ਦੇ ਨਾਲ ਤੁਹਾਨੂੰ ਸਕੂਨ ਜਾਂ ਰੱਬ ਦੀ ਦਰਗਾਹ 'ਚ ਤੁਸੀਂ ਜਿਹੜਾ ਉਹ ਸੁਰਖਰੂ ਹੋਵੋਗੇ, ਉਸ ਦੇ ਵਿੱਚ ਫਿਰ ਬਰਕਤ ਵੀ ਹੁੰਦੀ ਹੈ। ਤੇ ਜਦੋਂ ਅਸੀਂ ਬਹੁਤ ਵਾਰ ਅੱਗੋਂ ਜਿਹੜੇ ਬੱਚੇ ਬੱਚੀਆਂ ਸਾਡੀ ਆਗਿਆ 'ਚ ਨਹੀਂ, ਜਾਂ ਦੂਸਰੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਕਿਉਂ ਹੈ, ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ, ਹਾਲਾਂ ਬਹੁਤ ਸਾਰੇ ਨੇਕ ਪੇਰੈਂਟਸ ਨੇ, ਪਰ ਕਿਤੇ ਨਾ ਕਿਤੇ ਕੋਈ ਐਸੀ ਖਤਾ ਵੀ ਕੀਤੀ ਹੁੰਦੀ ਹੈ ਜਿਸ ਦੇ ਵਿੱਚ ਕਮਾਈ, ਔਰ ਜਿਹੜੇ ਪੁਰਾਣੇ ਪੀਰੀਅਡ ਦੀਆਂ ਅਸੀਂ ਸਾਖੀਆਂ ਸੁਣਦੇ ਰਹੇ ਕਿ ਜੀ ਕੋਈ ਬੜਾ ਜਿਹੜਾ ਰੱਬ ਨਾਲ ਜੁੜਿਆ ਹੈ ਇਨਸਾਨ, ਔਰ ਉਹਦਾ ਜਿਹੜਾ ਅੱਗੋਂ ਹੈ ਫੋਲੋਅਰ, ਉਸ ਦੇ ਲਈ ਕਿਤੋਂ ਰੋਟੀ ਲੈ ਕੇ ਆਇਆ ਤੇ ਉਹ ਖਾਂਦੇ, ਉਹਨੇ ਕਿਹਾ ਜੀ ਤੂੰ ਕਿਸ ਘਰ ਤੋਂ ਲਿਆਂਦੀ ਆ, ਉਹਨੇ ਕਿਹਾ ਫਲਾਣੇ, ਉਹਨੇ ਕਿਹਾ ਜੀ ਤਾਂ ਹੀ ਮੇਰਾ ਅੱਜ ਮਨ ਹੀ ਨਹੀਂ ਲੱਗਦਾ ਹੈ। ਔਰ ਇਹ ਨੇਕ ਗੱਲ ਤਾਂ ਸਮਝਾਉਣ ਦੀ ਸੀ ਕਿ ਜਿਹੜੀ ਘਾਲਣਾ ਦੀ ਕਮਾਈ ਹੈ, ਇਮਾਨਦਾਰੀ ਦੀ ਕਿਰਤ ਕਮਾਈ ਹੈ, ਔਰ ਬੇਈਮਾਨੀ ਦੀ ਕਮਾਈ ਹੈ। ਔਰ ਮੈਂ ਸਮਝਦਾ ਵੀ
ਜਿਹੜੇ ਲੋਕ ਇਧਰੋਂ ਉਧਰੋਂ ਕਿ ਕਿਸੇ ਬਹਾਨੇ ਨਾਲ ਵੀ ਪੈਸੇ ਆ ਜਾਣ, ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਵੀ ਉਸ ਕਮਾਈ ਚੋਂ ਖਵਾ ਰਹੇ ਹੋ ਤੇ ਤੁਸੀਂ ਬੱਚਿਆਂ ਨੂੰ ਜ਼ਹਿਰ ਹੀ ਖਵਾ ਰਹੇ ਹੋਵੋਗੇ, ਕਿਉਂਕਿ ਅਲਟੀਮੇਟਲੀ ਉਸ ਜਿਹੜੀ ਜਿਹਦੇ ਤੇ ਤੁਹਾਡਾ ਹੱਕ ਨਹੀਂ ਹੈ, ਉਹ ਜਿਹੜੀ ਕਮਾਈ ਹੈ ਉਹਨੂੰ ਤੁਸੀਂ ਇੱਕ ਈਮਾਨ ਹੈ, ਇੱਕ ਬੇਈਮਾਨ ਹੈ। ਤੇ ਜਿਹੜੇ ਈਮਾਨ ਦੀ ਹੱਕ ਹਲਾਲ ਦੀ ਤੁਹਾਡੀ ਕਮਾਈ ਦੇ ਨਾਲ ਤੁਸੀਂ ਆਪਣਾ ਉਦਰ ਭਰਦੇ ਹੋ, ਆਪਣੇ ਪਰਿਵਾਰ ਦਾ ਭਰਦੇ ਹੋ, ਤੇ ਫਿਰ ਉਸ ਤੇ ਉਹੀ ਹੈ ਜਿਹਦੇ ਥੱਲੇ ਬੈਠ ਕੇ ਫਿਰ ਜਿਹਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ, ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤ ਹੀ ਕਾਜ ਨਾ ਧੌਲ ਹਰ ਜਿਤ ਹਰ ਬਿਸਰਾਏ, ਕਿ ਉਹ ਝੁੱਗੀ ਚੰਗੀ ਹੈ ਜਿਹਦੇ ਥੱਲੇ ਬੈਠ ਕੇ ਰੱਬ ਦੀ ਸਿਫਤ ਸਲਾਹ, ਰੱਬ ਦੀ ਗੱਲ ਹੁੰਦੀ ਹੈ, ਰੱਬ ਦੀ ਯਾਦ ਆਉਂਦੀ ਹੈ। ਉਹ ਮਹਿਲ ਕਿਸੇ ਕੰਮ ਦਾ ਨਹੀਂ ਹੈ ਜਿਹਦੇ ਥੱਲੇ ਬੈਠ ਕੇ ਰੱਬ ਭੁੱਲ ਜਾਏ। ਔਰ ਇਹੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਸ਼ਬਦ ਅਕਸਰ ਪੜ੍ਹਿਆ ਜਾਂਦਾ ਹੈ, ਖਾਸ ਤੌਰ 'ਤੇ ਮੈਨੂੰ ਇਹ ਹਮੇਸ਼ਾ ਇਹ ਲੱਗਦਾ ਹੁੰਦਾ ਕਿ ਸਾਨੂੰ ਯਾਦ ਦਹਾਨੀ ਬਾਰ-ਬਾਰ ਕਰਨ ਦੀ ਲੋੜ ਹੈ ਕਿ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਉ। ਕਿ ਭਾਈ ਮੋਤੀਆਂ ਦੇ ਘਰ ਉਸ ਦੇ ਵਿੱਚ ਹੀਰੇ ਜਿਹੜੇ ਨੇ ਜਵਾਹਰਾਤ ਉਹ ਜੜੇ ਹੋਏ, ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਇਹ ਸਾਰੀਆਂ ਹੀ ਖੁਸ਼ਬੂ ਦੇਣ ਵਾਲੀਆਂ ਮਹਿੰਗੀਆਂ ਚੀਜ਼ਾਂ ਨੇ। ਕਸਤੂਰੀ ਹੈ, ਕੇਸਰ ਹੈ, ਅਗਰਬੱਤੀ ਹੈ, ਚੰਦਨ ਹੈ, ਕਿ ਭਾਈ ਇਸ ਦਾ ਲੇਪ ਕੀਤਾ ਹੋਏ, ਇੰਨਾ ਸੋਹਣਾ ਤੁਹਾਡਾ ਘਰ ਮੋਤੀਆਂ ਔਰ ਜਿਊਲਸ ਦਾ ਔਰ ਇਹਨਾਂ ਖੁਸ਼ਬੂਆਂ ਵਾਲਾ ਹੋਏ। ਪਰ ਇਹ ਗੱਲ ਯਾਦ ਰੱਖੋ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਉ। ਪਰ ਉਹ ਮੋਤੀ ਜਿਊਲ ਵਾਲੇ ਘਰ 'ਚ ਤਾਂ ਹੀ ਰੱਬ ਯਾਦ ਹੋਏਗਾ ਜੇ ਉਹ ਤੁਹਾਡੀ ਕਿਰਤ ਕਮਾਈ ਦੇ ਨੇ। ਇਹ ਨਹੀਂ ਹੈ ਵੀ ਸਿੱਖੀ ਨੇ ਕੋਈ ਗਰੀਬੀ 'ਚ ਧੱਕੇ ਖਾਣ ਨੂੰ ਕਿਹਾ ਹੈ, ਜਾਂ ਤੁਸੀਂ ਇੱਕ ਜਿਹੜਾ ਉਹ ਫਕੀਰਾਂ ਵਾਂਗ ਜਿਹੜਾ ਫਟੇ ਕੱਪੜੇ ਪਾ ਕੇ ਤੁਸੀਂ ਘੁੰਮਦੇ ਫਿਰਨਾ। ਨਹੀਂ, ਚੰਗੀ ਜ਼ਿੰਦਗੀ ਦੀ ਗੱਲ ਹੈ, ਤੁਸੀਂ ਜਿਓ, ਲੇਕਿਨ ਕਿਰਤ ਕਮਾਈ 'ਚ ਹੱਕ ਹਲਾਲ ਦੀ ਕਮਾਈ। ਔਰ ਜਦੋਂ ਰੱਬ ਭੁੱਲਣ ਲੱਗੇ ਉਦੋਂ ਸਮਝ ਲਓ ਵੀ ਤੁਹਾਡੀ ਕਮਾਈ ਜਿਹੜੀ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਰਲਾ ਹੋ ਰਿਹਾ, ਕਿਤੇ ਨਾ ਕਿਤੇ ਉਹਦੇ 'ਚ ਬੇਈਮਾਨੀ ਦੇ ਜੁਜ਼ ਆ ਰਹੇ ਨੇ। ਸੋ ਅਸੀਂ ਵੀਰ ਅਰਸ਼ਦੀਪ ਸਿੰਘ, ਕਿਉਂਕਿ ਕਦੀ ਕਦਾਈ ਕਿਸੇ ਵੀਰ ਦਾ ਇਸ ਕਿਸਮ ਦਾ ਮੈਸੇਜ ਹੁੰਦਾ ਹੈ, ਬਹੁਤ ਵਾਰ ਤਾਂ ਸਿਆਸੀ ਮੈਸੇਜ ਹੁੰਦਾ, ਪਰ ਮੈਨੂੰ ਇਹ ਲੱਗਾ ਕਿ ਇਸ ਦੇ ਉੱਤੇ ਮੈਂ ਜ਼ਰੂਰ ਜਿਹੜੀ ਹੈ ਉਹ ਡੀਟੇਲ ਟਿੱਪਣੀ ਕਰਾਂ। ਹੁਣ ਗੱਲ ਅਸੀਂ ਕਰਦੇ ਹਾਂ ਭਾਰਤ ਦੇਸ਼ ਮਹਾਨ, ਵਾਕਈ ਮਹਾਨ ਹੈ, ਜਿਹਦੇ 'ਚ ਜੇ ਕੋਵਿਡ-19 ਹੁੰਦਾ ਹੈ, ਦੁਨੀਆ 'ਚ 1.5 ਕਰੋੜ ਲੋਕ ਮਰਦੇ ਨੇ, ਇਕੱਲੇ 43 ਲੱਖ ਭਾਰਤ 'ਚ ਹੀ ਮਰਦੇ ਨੇ, ਔਰ ਹਰ ਤੀਸਰਾ ਬੰਦਾ ਦੁਨੀਆ 'ਚ ਕੋਵਿਡ-19, ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਫਿਗਰ। ਔਰ ਜੇ ਝੂਠ ਦਾ ਡੰਬਰ ਦੇਖਣਾ ਹੈ ਕਿ ਕਿਸ ਹੱਦ ਤੱਕ ਹੈ ਕਿ ਵੀ ਜਿਸ ਸਟੇਟ 'ਚ ਸਭ ਤੋਂ ਜ਼ਿਆਦਾ ਲੋਕ ਮਰੇ ਯੂਪੀ 'ਚ, ਔਰ ਉਸ ਦਾ ਜਿਹੜਾ ਹਿੰਦੂ ਧਰਮ ਦਾ ਇੱਕ ਪਵਿੱਤਰ ਸ਼ਹਿਰ ਹੈ ਬਨਾਰਸ, ਵਾਰਾਣਸੀ, ਉਸ ਸ਼ਹਿਰ 'ਚ ਖਲੋ ਕੇ ਦੇਸ਼ ਦਾ ਪ੍ਰਧਾਨ ਮੰਤਰੀ ਯੂਪੀ ਦੇ ਸਭ ਤੋਂ ਜਿਹੜਾ ਅਹਿਮ ਬੰਦਾ ਚੀਫ ਮਿਨਿਸਟਰ ਹੈ, 20 ਕਰੋੜ ਦੀ ਆਬਾਦੀ ਨੂੰ ਜਿਹੜਾ ਹੈੱਡ ਕਰਦਾ ਹੈ, ਉਹਦੀ ਪਿੱਠ ਤੇ ਹੱਥ ਰੱਖ ਕੇ ਕਹਿੰਦਾ ਕਿ ਯੋਗੀ ਜੀ ਨੇ कोविड में जो काम कर दिखाया वो हमेशा याद रहेगा। ਹੁਣ ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿੰਦੇ ਕਿ 43 ਲੱਖ ਲੋਕ ਔਰ ਕਿੰਨੇ ਬਿਨਾਂ ਆਕਸੀਜਨ ਤੋਂ, ਬਿਨਾਂ ਕਫਨ ਤੋਂ ਜਾਂ ਰੁੜ ਕੇ ਦਰਿਆਵਾਂ, ਨਹਿਰਾਂ, ਔਰ ਉਹ ਤਾਂ ਜਿਹੜੀਆਂ ਪਿਕਚਰਸ ਉਸ ਪੀਰੀਅਡ ਦੇ ਵਿੱਚ ਆਈਆਂ ਉਹ ਕੰਬਾ ਦੇਣ ਵਾਲੀਆਂ ਸੀ ਕਿ ਕਿਸ ਲੈਵਲ ਦੀਆਂ। ਲੇਕਿਨ ਜੇ ਤੁਸੀਂ ਡਿਨਾਇਲ 'ਚ ਹੀ ਜਾਣਾ ਜੀ, ਕੱਲਾ ਇਹੀ ਨਹੀਂ ਕਿ ਉਹਨਾਂ ਨੇ ਉਸ ਸਾਰੇ ਡਾਟੇ ਨੂੰ ਛਪਾਇਆ ਔਰ 43 ਲੱਖ ਜਿਹੜੀ ਫਿਗਰ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਹੈ ਉਹਨੂੰ ਸਿਰਫ 4.5 ਲੱਖ ਦੇ ਵਿੱਚ ਸਮੇਟ ਕੇ ਰੱਖ ਦਿੱਤਾ ਹੈ। ਪਾਰਲੀਮੈਂਟ 'ਚ ਖਲੋ ਕੇ ਹੈਲਥ ਮਿਨਿਸਟਰ ਨੇ ਕਿਹਾ ਕਿ ਸਾਡੇ ਕੋਲ ਡਾਟਾ ਹੀ ਨਹੀਂ ਕਿ ਇੱਕ ਵੀ ਬੰਦਾ ਜਿਹੜਾ ਉਹ ਆਕਸੀਜਨ ਦੀ ਕਮੀ ਨਾਲ ਮਰਿਆ ਹੋਏ। ਔਰ ਤੁਸੀਂ ਦੇਖੋ ਕਿ ਦਿੱਲੀ ਤੋਂ ਲੈ ਕੇ ਤੇ ਕਿੱਥੋਂ ਤੱਕ ਲਾਈਨਾਂ ਲੱਗੀਆਂ ਸੀ ਹਸਪਤਾਲਾਂ ਦੇ ਵਿੱਚ ਜਿਹੜੀ ਆਕਸੀਜਨ ਦੀ ਕਮੀ ਨਾਲ ਮਰਨ ਵਾਲਿਆਂ ਦੀਆਂ, ਤੇ ਦੂਸਰੇ ਪਾਸੇ ਸਿੱਖਾਂ ਨੇ ਗੁਰਦੁਆਰਿਆਂ ਦੇ ਬਾਹਰ ਔਰ ਵੱਡੇ ਵੱਡੇ ਥਾਵਾਂ ਦੇ ਉੱਤੇ ਆਕਸੀਜਨ ਦੇ ਲੰਗਰ ਲਾਏ ਹੋਏ। ਪਰ ਭਾਰਤੀ ਹੋਮ ਜਿਹੜੀ ਹੈਲਥ ਮਿਨਿਸਟਰੀ ਹੈ ਉਹਨਾਂ ਮੁਤਾਬਕ ਕੋਈ ਵੀ ਬੰਦਾ ਜਿਹੜਾ ਉਹ ਆਕਸੀਜਨ ਦੀ ਡੈਫੀਸ਼ੀਐਂਸੀ ਨਾਲ ਨਹੀਂ ਮਰਿਆ। ਹੁਣ ਔਰ ਇੱਕ ਇਸ ਦੇ ਉੱਤੇ ਜਿਹੜਾ ਨਹਿਲੇ ਤੇ ਦਹਿਲਾ
ਉਹਨਾਂ ਦਾ मीडिया खास तौर पे 800 के करीब चैनल, मोदी जी ने दुनिया भर में दवाई पहुंचा दी। वो इत्थे ट्रंप बैठा, वो कनीन मंग रहा, वो कनीन भेज रहा है। ये कह रहा है जी कि दुनिया जी वैक्सीनेशन और भारत में बन रही हैं सभी दवाएं। भारत, मोदी जी ने दुनिया को मुक्त करा दिया है कोविड-19 के वो सारी मुश्किल से। और तुहानू अज भी जो कोई गल इस हवाले नाल करो, मैं अपनी ट्रैवल दौरान जो ये फिगर वर्ल्ड हैल्थ ऑर्गेनाइजेशन की, क्योंकि अपने बहुतियां पढ़न का तो है ही नहीं, वो हुण तो सोशल मीडिया ने बिल्कुल ही जिहड़ा वो फेसबुक ही विद्वान ही पैदा कर दिते ने। तो बहुतियां नूं हुंदा अच्छा जी इन्ने मर गए जी। और हुण ये नहीं है, जदों असी ब्रिटिश इंडिया की गल करते हैं 75 साल पहला, बहुत सारी जिहड़ी मैਨੂਫੈਕਚਰਿੰਗ है, ईवन असले के हवाले नाल वो जान लगियां सारियां फैक्ट्रियां भी उन्होंने नहीं छड्डतियां उन्हां लई। और मैਡੀਸਨ जिवें वैक्सीनेशन के हवाले नाल हुण बहुत सारी जिवें कसौली जां ये सारे सेंटर सी जिहदे च ब्रिटिश पीरीयड दे विच ही एस्टैबलिश सी कि वैक्सीनेशन जिहड़ियां ने वो तैयार हुंदियां। हुण आम हालतां जदों कोई रिसर्च हुंदी है किसी दी वैक्सीनेशन के मामले दे 7-8 साल लगदे ने, डिवैलप उसका सीरम दूजे तीजे, सो वो बने बनाए स्ट्रक्चर सी। तो जदों इंटरनैशनल भी जिहड़ा मैਡੀਸਨ फील्ड के लोग जां मैਨੂਫੈਕਚਰਿੰਗ हुई तो कुछ वैक्सीनेशन जिहड़ियां ऑलरेडी बनदियां सी उत्थे, उन्हां चों ही उन्हां दे सीरम जां दूसरिਆਂ ਨੂੰ उन्हां ने एनकरेज कीता कि भाई बनदा रहे। उन्होंने इन्हां ने, और वही ईवन कोविड-19 की इस रिसर्च के दौरान भी होया, उन्होंने इन्हां ने ये प्रचारिया कि जिवें इंडिया ने वैक्सीन बना के दुनिया भर च पहुँचाई है। हुण इहदे च कोई शक नहीं है कि भारत ने मैਡੀਸਨ एक्सपोर्ट दे विच काफ़ी जिहड़ा अपना सौदा वेचण की थां बनाई, ये दसते हुए कि जी असी बहुत स्टैंडर्ड है साडा, और फ्लड किया हुंदा मार्केट नूं उन्हां दी। लेकिन क्योंकि मैं जे 30-35 साल पहलां दी गल अपने तजर्बे के आधार पर करां तो मैं इस कंक्लूजन ते पहुंचिया सी 80वें दे शुरू तक हुंदे कि 70% तो ज़्यादा मैਡੀਸਨ भारत दे विच जाली बनदियां ने, डुप्लीकेट ने। स्टैंडर्ड तो दूर की गल कि जिन्ना वो मार्क किया भी आ इन्ने मिलीग्राम है, वो तो की होना है। आ जिन्ना उदों ही गाजियाबाद सोनीपत हरियाणे के शहर उहदे च जिहड़ा एक तो ज़ाहिर है कि भी जिहड़ी भी मैਡੀਸਨ जां ड्रग प्रोड्यूसिंग कंपनी उन्हां दा ट्रेडमार्क हुंदा है। सो ट्रेडमार्क दा तो दे विच जिहड़ा मैਡੀਸਨ साल्ट पिया हुंदा है जनरल, जदों उहदी जनरल प्रोडक्शन स्टार्ट हुंदी है तो वो इदां दियां कंपनियां जिहड़ियां इन्हां ने खड़ियां कीतियां। सो वो तो सब स्टैंडर्ड है ही है सी, पर इस लैवल का भी उत्थे धोखा रहा है कि जिहड़ियां वड्डियां लैडरले जां फाइजर जां ग्लैक्सो इस लैवल दियां कंपनियां दे जिहड़े ट्रेडमार्क वालियां मैਡੀਸਨਸ ने वो भी जाली प्रोड्यूस होंदे। लेबल जिहड़ा तुहानूं जे क्लोरमफेनिकल है वो तुहानूं मिल रहा भी फलां कंपनी दा है, उस दे उत्ते उही पत्ते ने उही दूजा है। यही हाल जिहड़ियां बहुत फ्रीकुएंटली डिमांडिड या प्रेसक्राइब्ड मैਡੀਸਨ सी उन्हां दे हवाले नाल सी। और यही कारण सी कि हो रहा जी फलाणे नूं टाइफाइड है जां फलाणा है, मैਡੀਸਨ दे रहे असर, क्योंकि ईवन जिहड़ियां स्टैंडर्ड कंपनियां इंटरनैशनल उन्हां दियां भी जाली जिहड़ियां ने प्रोडक्शन उत्थे सी। सो उस हालात दे विच जदों अज मैं ये रिपोर्ट अज इस वेले सारे इंटरनैशनल मीडिया च भी ये खबर है तो मैनूं कोई हैरानी नहीं हुई। मैनूं ये लगा भी वाई इट टुक सो लॉन्ग कि भी इन्ने वक्त बाद ये सामने आया भी भारत दे विच जिहड़ी मैਡੀਸਨ प्रोडक्शन है जां जिस नूं ये एक्सपोर्ट करके और गरीब अमरीका च तां उन्होंने एक अद्धी कंपनी इंडिया की सी मैनूं हुण रैनबैक्सी जिहदी मैਡੀਸਨ उन्होंने अमरीका ने अप्रूव की सी FDA ने रैनबैक्सी वालियां दी, वो भी मेरे ख्याल 2 साल चली मुड़ के फ्रॉड जा इन्होंने जदों जाके चैक किया कि भी कि उत्ते पाबंदी हुण मैਡੀਸਨ तो नहीं है, सप्लीमेंट्स के नाँ थले तुसीं देखोगे कि इन्होंने मार्केट फ्लड की हुई है। और वही रामदेव तो दूजे तीजे पतंजलि तो ये वो आयुर्वेदा तो फलाना ढिमका वो सारा फ्रॉड जिहदे च लोग अपने मैंटल लैवल ते तो उत्थे ही बैठे ने जिथों आए सी, भावें 50 साल इत्थे हो गए होण, उही जिहड़ा उन्हां दा सुआह खे है वो खांदे ने, उन्होंने पैसे भी बनते हैं, मल्टी-बिलियन डॉलर दियां इन्हां दी इंडस्ट्री खड़ी कर। पर अमरीका ने वो रैनबैक्सी वालियां दी प्रोडक्शन भी बाद च वो खुद भी विद इन इंडिया जिहड़े रैनबैक्सी वाले सी वो लिटिगेशन चले गए, फ्रॉड आ गया इधर। पर अमरीकना ने भी कुछ देर बाद ही देख लिया सी भी ये फ्रॉड है।
ਹੁਣ ਜਿਹੜੇ ਅਨਡਿਵੈਲਪਡ ਮੁਲਕ ਨੇ ਜਾਂ ਅੰਡਰ ਡਿਵੈਲਪਡ ਮੁਲਕ ਨੇ ਅਫਰੀਕਾ ਦੇ ਜਾਂ ਸਾਊਥ ਅਮਰੀਕਾ ਦੇ ਵੀ, ਜਿਨ੍ਹਾਂ ਨੂੰ ਅਮਰੀਕਾ ਦਾ ਜਿਹੜੀ ਬ੍ਰਾਂਡਡ ਮੈਡੀਸਨ ਹੈ ਉਹ ਵੀ ਮਹਿੰਗੀ ਹੈ, ਜਿਹੜੀ ਜਨਰਲ ਵੀ ਉਹਦਾ ਮਹਿੰਗਾ ਹੈ, ਉਹ ਉੱਥੇ ਕਿਉਂਕਿ ਉਹਨਾਂ ਨੇ ਜਾਲੀ ਬਣਾਉਣਾ ਉਹ ਸਸਤੀਆਂ ਵੇਚਦੇ ਨੇ। ਔਰ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਇਹ ਹੁੰਦਾ ਹੈ ਕਿ ਭਾਈ ਬਿਲਕੁਲ ਨਾ ਮੈਡੀਸਨ ਹੋਣ ਕੋਲੋਂ ਚਲੋ ਜੇ ਥੋੜ੍ਹੀ ਬਹੁਤ ਮਿਲ ਜਾਂਦੀ ਆ ਉਹਨਾਂ ਨੂੰ ਤਾਂ ਠੀਕ ਹੈ, ਲੇਕਿਨ ਇਸ ਸਾਰੇ ਦੇ ਵਿੱਚ ਕਿਸ ਲੈਵਲ ਦੇ ਘੁਟਾਲੇ ਨੇ ਉਹ ਅੱਜ ਜਦੋਂ ਖਬਰ ਸਾਹਮਣੇ ਆਈ, ਮੈਂ ਵੀ ਆਉਣ ਵਾਲੇ ਪੀਰੀਅਡ 'ਚ ਇੰਡੀਆ ਦੀਆਂ ਬਹੁਤ ਸਾਰੀਆਂ ਦਵਾਈਆਂ ਚੁੱਕ ਕੇ ਉਸ ਸ਼ੈਲਫਸ ਤੋਂ ਬਾਹਰ ਮਾਰਨਗੇ। ਹੁਣ ਇਹ ਖਬਰ ਹੈ ਇੰਡੀਅਨ ਫਰਮਸ ਕਫ ਸਿਰਪਸ ਮੇ ਬੀ ਟਾਈਡ ਟੂ 66 ਡੈਥਸ ਇਨ ਗੈਂਬੀਆ, ਵਰਲਡ ਹੈਲਥ ਆਰਗੇਨਾਈਜੇਸ਼ਨ। ਹੁਣ ਇਸ ਖਬਰ ਦੀ ਡਿਟੇਲ ਇਹ ਹੈ ਕਿ ਇੰਡੀਆ ਦੀ ਇੱਕ ਕੰਪਨੀ ਜਿਹਨੇ 4 ਕਿਸਮ ਦੇ ਸਿਰਪ ਬਣਾਏ ਨੇ, ਔਰ ਇਹ ਕੰਪਨੀ ਉਹੀ ਜਦੋਂ ਮੈਂ ਸੋਨੀਪਤ ਦੇਖਿਆ, ਮੈਦਾਨ ਫਾਰਮਾਸਿਊਟੀਕਲ ਲਿਮਟਿਡ ਸੋਨੀਪਤ, ਮੈਂ ਕਿਹਾ ਇਹ ਸੋਨੀਪਤ ਗਾਜ਼ੀਆਬਾਦ, ਇਹ ਤਾਂ 40 ਸਾਲ ਪਹਿਲਾਂ ਵੀ ਜਾਲੀ ਸੀ। ਔਰ ਇਹਨਾਂ ਦੀਆਂ 4 ਜਿਹੜੇ ਇਹਨਾਂ ਦੇ, ਔਰ ਉਹ ਵੀ ਚਾਰੋਂ ਕਫ ਸਿਰਪ, ਬੇਬੀ ਸਿਰਪ, ਜਿਨ੍ਹਾਂ ਦੇ ਵਿੱਚ ਪ੍ਰੋਮੈਥਾਜ਼ੀਨ ਔਰਲ ਸੋਲਿਊਸ਼ਨ, ਕੋਫੈਕਸੋਮੈਲਿਨ ਬੇਬੀ ਕਫ ਸਿਰਪ, ਮੈਕਆਫ ਬੇਬੀ ਕਫ ਸਿਰਪ ਐਂਡ ਮੈਗ੍ਰਿਪੈਨ ਕੋਲਡ ਸਿਰਪ, ਇਹ 4 ਸਿਰਪ ਜਿਹੜੇ ਕਾਮਨ ਬਣਾਏ। ਔਰ ਉਹਨਾਂ ਨੇ ਉਹਦੇ ਨਤੀਜੇ ਦੇ ਤੌਰ 'ਤੇ ਉਹਨਾਂ ਨੇ ਕਿਹਾ ਕਿ ਵੀ ਇਹ ਕੰਟੈਮੀਨੇਟਡ ਸੀ। ਇਸ ਦੇ ਵਿੱਚ ਖਾਸ ਤੌਰ 'ਤੇ ਜਿਹੜੇ ਕੁਝ ਕੰਟੈਂਟ ਨੇ ਮੈਡੀਕਲ, ਉਹਨਾਂ ਦੇ ਨਾਂ ਨੇ ਕਿ ਡਾਈ ਐਥਿਲੀਨ ਗਲਾਈਕੋਲ ਔਰ ਐਥਿਲੀਨ ਗਲਾਈਕੋਲ, ਇਹ ਜਿਹੜੇ ਨੇ ਐਜ਼ ਏ ਕੰਟੈਮੀਨੈਂਟ ਸਾਹਮਣੇ ਆਏ। ਔਰ ਇਹਨਾਂ ਦਾ ਇਸਤੇਮਾਲ ਕਰਨ ਦੇ ਨਾਲ ਜਿਹੜੇ ਬੱਚੇ ਸੀ ਉਹਨਾਂ ਦਾ ਫੌਰਨ ਲਿਵਰ ਡੈਮੇਜ, ਕਿਡਨੀ ਡੈਮੇਜ ਔਰ ਦੂਸਰਾ ਹੋਇਆ। ਔਰ ਇਹ ਉਹਨਾਂ ਨੇ ਖਬਰ ਦੀ ਹੈਡਲਾਈਨ ਇਹ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ issued a medical product alert for 4 contaminated Indian pediatric medicines, pediatric ਬੱਚਿਆਂ ਦੀਆਂ, manufactured by a firm in Haryana, Sonipat, saying these drugs identified in Gambia had been potentially linked with acute kidney injuries and 66 deaths among children in the West African country। ਹੁਣ ਗੈਂਬੀਆ ਵੈਸਟ ਅਫਰੀਕਾ ਦੀ ਕੰਟਰੀ ਹੈ ਕਿ 66 ਤਾਂ ਮੌਤਾਂ ਹੋ ਗਈਆਂ ਬੱਚਿਆਂ ਦੀਆਂ, ਔਰ ਕਿੰਨਿਆਂ ਨੂੰ ਐਕਿਊਟ ਕਿਡਨੀ ਇੰਜਰੀਜ਼ ਹੋਈਆਂ, ਇਹ ਅਜੇ ਡਾਟਾ ਸਾਹਮਣੇ ਆਉਣਾ। ਸੋ ਇਸ ਖਬਰ ਦੇ ਆਉਂਦੇ ਹੀ ਫੌਰਨ ਤੌਰ ਦੇ ਉੱਤੇ, ਔਰ ਇਹ ਵੀ ਕਿਹਾ ਗਿਆ WHO ਵੱਲੋਂ ਵੀ ਇਹ ਰਿਪੋਰਟ ਤਾਂ ਗੈਂਬੀਆ ਤੋਂ ਆਈ ਹੈ, ਪਰ ਇਹ ਜਿਹੜੀ ਹੈ ਇਹ ਬਾਕੀ ਰੀਜਨ 'ਚ ਵੀ ਟੂ ਡੇਟ ਥੀਸ 4 ਪ੍ਰੋਡਕਟਸ ਹੈਵ ਬੀਨ ਆਈਡੈਂਟੀਫਾਈਡ ਇਨ ਦਾ ਗੈਂਬੀਆ but may have been distributed through informal markets to other countries or regions, ਕਿ ਵੀ ਡਾਇਰੈਕਟ ਭਾਵੇਂ ਨਾ ਇਹਨਾਂ ਨੂੰ ਐਕਸਪੋਰਟ ਕੀਤਾ ਗਿਆ ਹੋਏ, ਪਰ ਹੋਰ ਤਰੀਕਿਆਂ ਰਾਹੀਂ ਬਾਕੀ ਦੇਸ਼ਾਂ 'ਚ ਵੀ, ਮੁਲਕਾਂ 'ਚ ਵੀ ਇਹ ਪਹੁੰਚੀਆਂ ਹੋ ਸਕਦੀਆਂ ਨੇ। WHO recommends all countries detect and remove these products from circulation to prevent further harm to patients। ਉਹਨਾਂ ਨੇ ਸਾਰੇ ਮੁਲਕਾਂ ਨੂੰ ਐਡਵਾਈਜ਼ਰੀ ਦਿੱਤੀ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿ ਭਾਈ ਇਹਨਾਂ ਨੂੰ ਇੱਥੋਂ ਚੁੱਕੋ ਤਾਂ ਕਿ ਫਰਦਰ ਜਿਹੜੀਆਂ ਡੈਥਸ ਨੇ ਨਾ ਹੋਣ। ਹੁਣ ਹਾਲਾਂਕਿ ਇਹ ਇੱਕ ਵੱਡੀ ਟ੍ਰੈਜਡੀ ਹੈ, ਜਿਹੜੀਆਂ ਜਾਨਾਂ ਗਈਆਂ ਨੇ, ਔਰ ਕਿੰਨੀਆਂ ਨੇ ਜਿਹੜੀਆਂ ਰਿਪੋਰਟ ਨਹੀਂ ਹੋਈਆਂ ਹੋਣਗੀਆਂ। ਔਰ ਅਸੀਂ ਹਾਲਾਂ ਸਾਡਾ ਜਦੋਂ ਇਸ ਕਿਸਮ ਦਾ ਹਿਊਮਨ ਟ੍ਰੈਜਡੀ ਵਾਲਾ ਪਾਰਟ ਹੁੰਦਾ, ਇਹਨੂੰ ਮੈਂ ਪੋਲੀਟੀਕਲ ਮੈਸੇਜ ਨਹੀਂ ਲੈਣਾ ਚਾਹੁੰਦਾ, ਪਰ ਅਲਟੀਮੇਟਲੀ ਕੌਣ ਜ਼ਿੰਮੇਵਾਰ ਹੈ ਜੇ 43 ਲੱਖ ਮੌਤ ਕੋਵਿਡ-19 ਚ ਇੰਡੀਆ 'ਚ ਜਿਹੜੇ ਇੰਡੀਅਨ ਸਿਟੀਜ਼ਨ ਸੀ, ਔਰ ਉਹਨੂੰ ਬਰਸ਼ ਆਫ ਕਰ ਦਿੱਤਾ ਜਾਂਦਾ ਹੈ ਇੰਡੀਆ ਦੀ ਹੈਲਥ ਮਿਨਿਸਟਰੀ ਵੱਲੋਂ ਵੀ, ਪੋਲੀਟੀਕਲੀ ਵੀ, ਔਰ ਲੋਕ ਵੀ ਇਸ ਹੱਦ ਤੱਕ ਜੇ ਇਨਸੈਂਸਿਟਿਵ ਨੇ ਕਿ ਉਸੇ ਹੀ ਯੋਗੀ ਜਾਂ ਉਸੇ ਹੀ ਮੋਦੀ ਜਾਂ ਉਹਨੂੰ ਹੀ ਵਾਪਸ ਪਾਵਰ 'ਚ ਲਿਆਂਦੇ, ਭੁੱਲ ਕੇ ਕਿ ਜਿਨ੍ਹਾਂ ਨੇ ਆਪਣੇ ਮੋਢਿਆਂ 'ਤੇ ਵੀ, ਜਿਨ੍ਹਾਂ ਨੂੰ ਮੌਕਾ ਨਹੀਂ ਸੀ ਮਿਲਿਆ ਲਾਸ਼ਾਂ ਚੁੱਕਣ ਦਾ, ਕਿਉਂਕਿ ਉਵੇਂ ਹੀ ਦਰਿਆਵਾਂ ਦੇ ਕੰਢੇ ਦੇ ਉੱਤੇ ਜਿਹੜਾ ਸੁੱਟ ਕੇ ਸਾਰੇ ਦੌੜ ਰਹੇ ਸੀ, ਤੇ ਉਹਨਾਂ ਨੂੰ ਇਹ ਕੀ ਪਰਵਾਹ ਹੈ ਕਿ ਗੈਂਬੀਆ ਹੋਏ ਕਿ ਤੰਜ਼ਾਨੀਆ ਹੋਏ ਕਿ ਯੁਗਾਂਡਾ ਹੋਏ ਕਿ ਕੀਨੀਆ ਹੋਏ, ਉਹ ਤਾਂ ਉਹਨਾਂ ਲੋਕਾਂ ਨੂੰ ਬੰਦੇ ਹੀ ਨਹੀਂ ਸਮਝਦੇ। ਉਹਨਾਂ ਲਈ ਜਿਹੜਾ ਕਿ ਭਾਈ ਉੱਥੇ ਮਰ ਗਏ। ਪਰ ਮੈਨੂੰ ਇਸ ਸਾਰੇ 'ਚੋਂ ਇੱਕ ਜਿਹੜਾ ਉਹ ਸ਼ੌਕ ਵੀ ਲੱਗਾ ਕਿ ਭਾਈ ਆਮ ਲੋਕਾਂ ਦੀ ਜਾਨ ਗਈ, ਪਰ ਘੱਟੋ ਘੱਟ ਇਹ ਐਕਸਪੋਜ਼ ਵੀ ਹੋਏ ਨੇ, ਕਿਉਂਕਿ ਇਕੱਲਾ ਇਹੀ ਨਹੀਂ ਕਿ ਅਫਰੀਕਨ ਕੰਟਰੀਜ਼ ਦੇ ਵਿੱਚ ਜਾਂ ਵੈਸਟ ਅਫਰੀਕਨ ਕੰਟਰੀ ਜਿਨ੍ਹਾਂ ਦੀ ਮੈਡੀਸਨ ਹੈ, ਪਾਕਿਸਤਾਨ ਦੀ ਮਾਰਕੀਟ ਵੀ ਇਹਨਾਂ ਨੇ ਫਲੱਡ ਕੀਤੀ ਹੋਈ ਹੈ ਜਿਹੜੀ ਇੰਡੀਅਨ ਮੈਡੀਸਨਸ ਦੇ ਨਾਲ, ਨੇਪਾਲ ਦੀ ਵੀ, ਸ੍ਰੀਲੰਕਾ, ਨੇਬਰਿੰਗ ਕੰਟਰੀਜ਼ ਦਾ ਹੈ ਹੀ ਹੈ। ਸੋ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਕਿ ਭਾਈ ਇਹ ਸ਼ੈਲਫ ਦੇ ਉੱਤੋਂ ਬਾਹਰ ਕੱਢ ਕੇ ਸੁੱਟੋ, ਔਰ ਇਹ ਜਿਹੜਾ ਇਹ ਤੁਸੀਂ ਬੇਈਮਾਨ ਲੋਕ ਨੇ, ਇਹ ਮੌਤ ਦੇ
ਨਾਲ ਜੋ ਵੀ ਟ੍ਰੈਜਡੀ ਜੁੜੀ ਹੁੰਦੀ ਹੈ ਤਾਂ ਉਸ 'ਚੋਂ ਵੀ ਪੈਸੇ ਬਣਾਉਂਦੇ ਨੇ। ਇਕੱਲਾ ਇਹ ਨਹੀਂ ਸੀ, ਕੋਵਿਡ-19 ਕੇ ਕਿਸ ਲੈਵਲ 'ਤੇ ਇਹਨਾਂ ਦੀ ਨਾਅਹਿਲੀਅਤ ਕਰਕੇ ਮੌਤਾਂ ਹੋਈਆਂ, ਸ਼ਮਸ਼ਾਨ ਘਾਟਾਂ 'ਚ ਕ੍ਰਿਮੇਸ਼ਨ ਗਰਾਊਂਡ 'ਚ ਪੈਸੇ ਲੈ ਕੇ ਜਿਹੜੇ ਨੇ ਉਹ ਮੁਰਦੇ ਕਿਹਦਾ ਪਹਿਲਾਂ ਸਾੜਨਾ ਹੈ, ਕਿਹਦਾ ਕੀ ਕਰਨਾ ਹੈ। ਸੋ ਜਿਸ ਸੁਸਾਇਟੀ 'ਚ ਇਸ ਹੱਦ ਤੱਕ ਇਨਸੈਂਸਿਟਿਵਿਟੀ ਹੋਏ, ਕਿਉਂਕਿ ਇਹ ਐਵੇਂ ਨਹੀਂ ਸੀ, ਅਲਾਮਾ ਇਕਬਾਲ ਨੇ ਕਿਹਾ ਕਿ ਆਹ ਸ਼ੂਦਰ ਕੇ लिए हिंदुस्तान गम खाना है, दर्द इंसानी से इस बस्ती का दिल बेगाना है। ਜਦੋਂ ਦਰਦ ਇਨਸਾਨੀ ਨਾ ਰਹੇ, ਜਿਹੜੀ ਬਸਤੀ ਹੈ, ਜਿਹੜੀ ਆਬਾਦੀ ਹੈ, ਉਹਨਾਂ ਨੂੰ ਉਹ ਦਰਦ ਮਹਿਸੂਸ ਹੀ ਨਾ ਹੋਏ, ਤੇ ਫਿਰ ਪੱਥਰਾਂ ਦੇ ਵਿੱਚ ਤੇ ਇਸ ਕਿਸਮ ਦੀ ਸੁਸਾਇਟੀ ਦੇ ਵਿੱਚ ਕੀ ਫਰਕ ਹੁੰਦਾ ਹੈ। ਸੋ ਅਸੀਂ ਤਾਂ ਦੁੱਖ ਦਾ ਇਜ਼ਹਾਰ ਕਰ ਸਕਦੇ ਹਾਂ। ਇਹ ਜਿਹੜੇ ਵਿਚਾਰੇ ਬੱਚੇ ਛੋਟੇ ਕਫ ਸਿਰਪ ਦੇ ਵਿੱਚ ਵੀ ਤੁਸੀਂ ਬੇਈਮਾਨੀ ਕਰ ਰਹੇ ਹੋ, ਜਿਨ੍ਹਾਂ ਆਪਣੀ ਜ਼ਿੰਦਗੀ ਜਿਉਣੀ ਸੀ, ਉਹ ਬਿਲਕੁਲ ਕਰੂੰਬਲਾਂ ਦੇ ਰੂਪ ਦੇ ਵਿੱਚ ਹੀ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਦਾ ਅੰਤ ਹੋਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।